ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਮੈਰੀਲੈਂਡ ਤੋਂ ਵੀ ਸਰਦਾਰ ਗੁਰਬਖਸ਼ ਸਿੰਘ ਢਿੱਲੋਂ ਜੀ ਦੀ ਹੈ। ਇਹ ਲਿਖਦੇ ਹਨ, ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਮਾਤਾ ਜਤਿੰਦਰ ਕੌਰ ਜੀ ਦੀ ਅੰਤਮ ਅਰਦਾਸ ਮੌਕੇ ਅਮਰੀਕਾ ਤੇ ਕੈਨੇਡਾ ਪਰਚ ਆਏ ਬਹੁਤ ਸਾਰੇ ਗੁਰਸਿੱਖਾਂ ਦੇ ਦਰਸ਼ਨ ਹੋਏ, ਜਿਹੜੇ ਕਿ ਤੁਹਾਡਾ ਦੁੱਖ ਵੰਡਾਉਣ ਆਏ ਸਨ। ਮੈਂ ਤੁਹਾਨੂੰ ਇਹ ਯਕੀਨ ਦਹਾਨੀ ਕਰਾਉਣੀ ਚਾਹੁੰਦਾ ਹਾਂ ਕਿ ਸਮੁੱਚਾ ਪੰਥ ਆਪ ਜੀ ਦੇ ਨਾਲ ਹੈ। ਜਦੋਂ ਤੁਸੀਂ ਸੰਗਤਾਂ ਨੂੰ ਸੰਬੋਧਨ ਕੀਤਾ ਤਾਂ ਤੁਸੀਂ ਬੜੇ ਡੂੰਘੇ ਨੁਕਤੇ ਸਾਹਮਣੇ ਲਿਆਂਦੇ ਅਤੇ ਸੰਗਤ ਵਿੱਚ ਇੱਕ ਉਤਸ਼ਾਹ ਤੇ ਚੜ੍ਹਦੀ ਕਲਾ ਦਾ ਮਾਹੌਲ ਪੈਦਾ ਹੋਇਆ। ਤੁਹਾਨੂੰ ਪੰਥ ਵੱਲੋਂ ਮਿਲੇ ਇਸ ਲਾਮਿਸਾਲ ਸਮਰਥਨ ਨੇ ਤੁਹਾਡੀ ਜ਼ਿੰਮੇਵਾਰੀ ਨੂੰ ਹੋਰ ਵਧਾ ਦਿੱਤਾ ਹੈ, ਕਿਉਂਕਿ ਸਭ ਨੂੰ ਤੁਹਾਡੇ ਤੋਂ ਬਹੁਤ ਆਸਾਂ ਹਨ। ਮਾਤਾ ਜੀ ਹਮੇਸ਼ਾ ਸਾਡੀਆਂ ਯਾਦਾਂ ਵਿੱਚ ਵਸਦੇ ਰਹਿਣਗੇ, ਜਿਨ੍ਹਾਂ ਨੇ ਤੁਹਾਨੂੰ ਇੰਨੀ ਮਜ਼ਬੂਤੀ ਤੇ ਸਿੱਖੀ ਪਿਆਰ ਦਿੱਤਾ। ਹਮੇਸ਼ਾ ਚੜ੍ਹਦੀ ਕਲਾ ਰੱਖੋ। ਸਤਿਗੁਰ ਹਮੇਸ਼ਾ ਸਾਡੇ ਨਾਲ ਹੈ। ਤੁਹਾਡਾ ਵੀਰ ਜੀ। ਡਾਕਟਰ ਸਾਹਿਬ ਸਰ ਗੁਰਬਖਸ਼ ਸਿੰਘ ਜੀ ਢਿੱਲੋਂ ਦਾ ਬਹੁਤ ਬਹੁਤ ਧੰਨਵਾਦ। ਇਹ ਆਪ ਬੜੀ ਸਤਿਕਾਰਯੋਗ ਸ਼ਖਸੀਅਤ ਨੇ ਜੀ ਔਰ ਸਾਬਕਾ ਦੌਰ ਦੇ ਖਾਲਿਸਤਾਨੀ ਲੀਡਰ ਗੰਗਾ ਸਿੰਘ ਢਿੱਲੋਂ ਦੇ ਛੋਟੇ ਭਰਾ ਨੇ ਜੀ। ਗੁਰੂ ਨਾਨਕ ਫਾਊਂਡੇਸ਼ਨ ਮੈਰੀਲੈਂਡ 'ਚ ਜਿਹੜੀ ਕੋਆਰਡੀਨੇਸ਼ਨ ਕਮੇਟੀ ਸੈਮੀਨਾਰ ਐਨੂਅਲੀ 2 ਵਾਰ ਕਰਵਾਉਂਦੀ ਹੈ, ਉਹਦੇ ਕੋਆਰਡੀਨੇਟਰ ਵੀ ਨੇ ਜੀ। ਔਰ ਹਰ ਵਾਰ ਇਹ ਮੈਨੂੰ ਇਨਵਾਈਟ ਕਰਦੇ ਨੇ ਸੈਮੀਨਾਰ ਦੇ ਵਿੱਚ ਐਜ਼ ਏ ਸਪੀਕਰ ਜੀ। ਇਸ ਵਾਰ ਵੀ ਅਕਤੂਬਰ ਦੇ ਪਹਿਲੇ ਹਫਤੇ ਇਹਨਾਂ ਨੇ ਸੈਮੀਨਾਰ ਰੱਖਿਆ ਹੈ ਜ਼ਫਰਨਾਮੇ ਦੇ ਉੱਤੇ ਜੀ। ਔਰ ਆਲਰੇਡੀ ਇਹਨਾਂ ਨੇ ਮੈਨੂੰ ਕਿਹਾ ਕਿ ਵੀ ਮੈਂ ਆਪਣੀ ਉਹ ਡੇਟ ਸਪੇਅਰ ਰੱਖਾਂ ਉਸ ਦੇ ਲਈ। ਜੀ। ਉਹ ਇਸ ਸਮਾਗਮ ਦੇ ਵਿੱਚ ਵੀ ਆਏ। ਜੋ ਕੁਝ ਉਹਨਾਂ ਨੇ ਲਿਖਿਆ ਇਹ ਮੈਂ ਸਮਝਦਾ ਵੀ ਮੇਰੇ ਲਈ ਬੜੇ ਹੌਸਲੇ ਵਾਲਾ ਹੈ ਔਰ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜਿੰਨੀ ਹੋਪ ਔਰ ਆਸ ਕੌਮ ਨੇ ਦਿਖਾਈ ਹੈ ਮੇਰੇ ਤੇ, ਸਤਿਗੁਰੂ ਦੀ ਬਖਸ਼ਿਸ਼ ਨਾਲ ਹੀ ਮੈਂ ਉਹਨਾਂ ਆਸਾਂ ਤੇ ਪੂਰਾ ਉਤਰ ਸਕਦਾ। ਪਰ ਮੈਂ ਆਪਣੇ ਵੱਲੋਂ ਜਿੰਨੀ ਵੀ ਸਤਿਗੁਰੂ ਨੇ ਸਮਰੱਥਾ ਦਿੱਤੀ ਹੈ, ਵਿੱਤ ਦਿੱਤਾ ਹੈ, ਮੈਂ ਤਨ ਮਨ ਧਨ ਨਾਲ ਕੌਮੀ ਕੌਜ਼ ਖਾਲਿਸਤਾਨ ਲਈ ਹਮੇਸ਼ਾ ਸਮਰਪਿਤ ਰਹਾਂਗਾ ਜੀ। ਔਰ ਜੋ ਵੀ ਕਰ ਸਕਦਾ ਔਰ ਪਰ ਅਲਟੀਮੇਟਲੀ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੁੰਦਾ ਹੈ ਜੀ। ਪਰ ਇਸ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਹੁੰਗਾਰਾ ਸੀ ਉਹ ਲਾਮਿਸਾਲ ਸੀ ਜੀ ਔਰ ਸਪੌਂਟੇਨੀਅਸ ਸੀ। ਸੋ ਸਰ ਢਿੱਲੋਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਅੱਜ 27 ਅਗਸਤ 2013 12 ਭਾਦੋ ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਦੇਖੋ, ਸਿੱਖ ਇਤਿਹਾਸ ਦੇ ਨੁਕਤਾ ਨਿਗਾਹ ਤੋਂ ਤਾਂ ਅੱਜ ਦੇ ਦਿਨ ਹੀ ਮਹਾਰਾਜਾ ਨਾਭਾ ਨੂੰ ਜਦੋਂ ਗੱਦੀਓਂ ਲਾਇਆ ਗਿਆ, ਅੰਗਰੇਜ਼ਾਂ ਨੇ ਉਹਨਾਂ ਦੇ ਜਿਹੜੇ ਸਿੱਖ ਕਿਰਦਾਰ ਵਾਲੇ ਪਾਰਟ ਸੀ ਉਸ ਨੂੰ ਡਿਸਲਾਈਕ ਕੀਤਾ। ਉਹਨਾਂ ਨੇ ਨਨਕਾਣਾ ਸਾਹਿਬ ਦੇ ਸਾਕੇ ਨੂੰ ਸੈਲੀਬ੍ਰੇਟ ਕਰਦਿਆਂ ਕਾਲੀ ਦਸਤਾਰ ਸਜਾਈ, ਸਮਾਗਮ ਕੀਤੇ। ਸੋ ਉਹਨਾਂ ਨੇ ਜਿਹੜਾ ਨਾਪਸੰਦ ਕੀਤਾ ਅੰਗਰੇਜ਼ਾਂ ਨੇ। ਆਨੇ ਬਹਾਨੇ ਉਹਨਾਂ ਨੇ ਪਟਿਆਲੇ ਦੇ ਨਾਲ ਝਗੜਾ ਚੱਲਦਾ ਸੀ, ਕੋਈ ਕਮਿਸ਼ਨ ਰਿਪੋਰਟ ਬਣਾ ਕੇ ਉਹਨਾਂ ਤੋਂ ਜ਼ਬਰਦਸਤੀ ਜਿਹੜਾ ਹੈ ਗੱਦੀ ਛੱਡਣ ਲਈ ਉਹਨਾਂ ਨੂੰ ਮਜਬੂਰ ਕੀਤਾ। ਉਹਨਾਂ ਦੇ ਛੋਟੇ ਮਾਈਨਰ ਬੱਚੇ ਨੂੰ ਬਿਠਾ ਦਿੱਤਾ ਜੀ। ਤੇ ਅਕਾਲੀਆਂ ਨੇ ਜੈਤੋ ਦੇ ਵਿੱਚ ਦੀਵਾਨ ਸਜਾਇਆ। ਉਸ ਅਖੰਡ ਪਾਠ ਜਿਹੜਾ ਖੰਡਿਤ ਹੋਇਆ ਬਾਅਦ ਦੇ ਵਿੱਚ, ਕਿਉਂਕਿ ਲਗਾਤਾਰ ਅਖੰਡ ਪਾਠ ਕਰਾਉਣ ਦੇ ਲਈ ਫਿਰ ਮੋਰਚਾ ਲੱਗਾ। ਸੋ ਇਹ ਅੱਜ ਦੇ ਦਿਨ ਹੀ ਜਿਹੜਾ ਅਕਾਲੀਆਂ ਨੇ ਜਿਹੜਾ ਜੈਤੋ ਦੇ ਵਿੱਚ ਦੀਵਾਨ ਸਜਾਇਆ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਨਿਊਯਾਰਕ ਦੇ ਵਿੱਚ ਅਸੀਂ ਲੌਂਗ ਆਈਲੈਂਡ ਨੂੰ ਬੜਾ ਇੰਪੋਰਟੈਂਟ ਆਈਲੈਂਡ ਸਮਝਦੇ ਹਾਂ ਜੀ। ਤੇ 1776 ਦੇ ਵਿੱਚ ਜਦੋਂ 4 ਜੁਲਾਈ 1776 ਨੂੰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋਈ, ਸੋ ਜ਼ਾਹਰ ਹੈ ਕਿ ਅੰਗਰੇਜ਼ ਫੌਜਾਂ ਤੇ ਅਮਰੀਕਨ ਮਿਲੀਸ਼ੀਆ ਦੇ ਵਿਚਕਾਰ ਲੜਾਈ ਸ਼ੁਰੂ ਹੋਈ ਤੇ ਅੱਜ ਦੇ ਦਿਨ ਬ੍ਰਿਟਿਸ਼ ਨੇ ਅਮਰੀਕਨ ਮਿਲੀਸ਼ੀਆ ਨੂੰ ਹਰਾ ਕੇ ਲੌਂਗ ਆਈਲੈਂਡ ਦੇ ਉੱਤੇ ਕਬਜ਼ਾ ਕਰ ਲਿਆ ਸੀ ਜੀ। ਜੇ ਉਹ ਕਬਜ਼ਾ ਅਸੀਂ ਨਾ ਛਡਾਉਂਦੇ ਤਾਂ ਹੁਣ ਅੰਗਰੇਜ਼ ਹੀ ਹੋਣੇ ਸੀ ਇੱਥੇ ਬੈਠੇ, ਅਮਰੀਕਾ ਦਾ ਹਿੱਸਾ ਨਹੀਂ ਸੀ ਹੋਣਾ। 1783 ਦੇ ਵਿੱਚ ਪਹਿਲਾ ਹਾਈਡਰੋਜਨ ਬੈਲੂਨ ਫਲਾਈਟ, ਅੱਜ ਅਸੀਂ ਜਹਾਜ਼ਾਂ ਸੈਂਕੜਿਆਂ ਫਲਾਈਟਸ ਰੋਜ਼ ਚੜ੍ਹਦੀਆਂ ਨੇ ਉਤਰਦੀਆਂ ਨੇ, ਪਰ ਜਹਾਜ਼ ਤੱਕ ਕਿਵੇਂ ਪਹੁੰਚੇ, ਕਿਵੇਂ ਕਈਆਂ ਨੇ ਪਹਿਲਾਂ ਬੈਲੂਨ 'ਚ, ਕਈਆਂ ਨੇ ਤਾਂ ਖੰਭ ਲਾ ਕੇ ਉੱਤੋਂ ਛਾਲਾਂ ਮਾਰੀਆਂ ਸੀ, ਕੋਠਿਆਂ ਤੋਂ ਮਰ ਗਏ ਕਿ ਵੀ ਸ਼ਾਇਦ ਖੰਭਾਂ ਨਾਲ ਹੀ ਬੰਦਾ ਉੱਡਦਾ। ਫਿਰ ਉਹਦਾ ਇੱਕ ਤਜਰਬਾ ਜਿਹੜਾ ਪਹਿਲੀ ਹਾਈਡਰੋਜਨ ਬੈਲੂਨ ਫਲਾਈਟ ਜਿਹੜੀ ਹੈ ਉਹਦੇ 'ਚ ਬੰਦਾ ਨਹੀਂ ਸੀ, ਸਿਰਫ ਹਾਈਡਰੋਜਨ ਦਾ ਬੈਲੂਨ ਸੀ, ਉਹ ਉਡਾਈ ਗਈ ਤੇ ਉਹ 900 ਮੀਟਰ ਐਲਟੀਚਿਊਡ ਤੱਕ ਪਹੁੰਚੀ 1783 ਦੇ ਵਿੱਚ। 1945 ਦੇ ਵਿੱਚ ਜਦੋਂ ਇਹਨਾਂ ਨੇ ਹੀਰੋਸ਼ੀਮਾ ਨਾਗਾਸਾਕੀ ਤੇ ਬੰਬ ਸੁੱਟੇ, ਜਾਪਾਨ ਨੇ ਸਰੈਂਡਰ ਕੀਤਾ ਤੇ ਅਮਰੀਕਾ ਦੀਆਂ ਜਿਹੜੀਆਂ ਫੌਜਾਂ ਨੇ ਅੱਜ ਦੇ ਦਿਨ ਜਾਪਾਨ ਦੇ ਵਿੱਚ ਲੈਂਡ ਕੀਤੀਆਂ। ਅੱਜ ਕੋਈ ਵੀ ਐਕਟੀਵਿਟੀ ਹੋਏ ਤੇ ਗਿਨੀ ਬੁੱਕ ਆਫ ਰੈਕਰਡਸ ਕਹਿੰਦੇ ਨੇ ਜੀ ਉਹਨੇ ਰਿਕਾਰਡ ਲਿਖਵਾਤਾ, ਉਹਨੇ ਇੰਨੀ ਦੇਰ ਤਬਲਾ ਵਜਾਇਆ ਜਾਂ ਉਹਨੇ ਇੰਨਾ ਲੰਬਾ ਗਾਣਾ ਗਾਇਆ ਜਾਂ ਉਹ ਇੰਨੇ ਮੀਲ ਦੌੜਿਆ। ਸੋ ਇਹ ਜਿਹੜੀ ਗਿਨੀ ਬੁੱਕ ਆਫ ਰੈਕਰਡਸ ਹੈ 1955 ਦੇ ਵਿੱਚ ਪਹਿਲੀ ਵਾਰ ਪਬਲਿਸ਼ ਹੋਈ।
1958 ਦੇ ਵਿੱਚ USSR ਨੇ ਇੱਕ ਸਪੂਤਨਿਕ 3 ਲਾਂਚ ਕੀਤਾ ਹੈ, ਜਿਹਦੇ ਵਿੱਚ 2 ਕੁੱਤੇ ਬਿਠਾਏ ਹੋਏ ਸੀ, ਕਿਉਂਕਿ ਬਾਅਦ ਦੇ ਵਿੱਚ ਤਾਂ ਚੰਦਰਮਾ ਤੇ ਆਦਮੀ ਤਾਂ ਸਭ ਤੋਂ ਪਹਿਲਾਂ ਅਮਰੀਕਾ ਨੇ ਹੀ ਉਤਾਰਿਆ ਜੀ, ਨੀਲ ਆਰਮਸਟਰੋਂਗ ਜਿਹੜਾ ਉਤਰਿਆ ਚੰਦਰਮਾ ਤੇ। ਪਰ ਸੋਵੀਅਤ ਯੂਨੀਅਨ, ਜਿਹਨੂੰ USSR ਕਹਿੰਦੇ ਸੀ, ਕਾਫੀ ਅੱਗੇ ਸੀ ਸਪੇਸ ਦੇ ਵਿੱਚ। ਤੋਂ ਪਹਿਲਾਂ ਉਹਨਾਂ ਨੇ ਸਪੂਤਨਿਕ 3 ਦੇ ਵਿੱਚ ਕੁੱਤੇ ਭੇਜੇ, ਫਿਰ ਉਹਨਾਂ ਨੇ ਇੱਕ ਆਪਣਾ ਰਸ਼ੀਅਨ ਯੂਰੀ ਗਾਗਰਿਨ ਉਹ ਸਪੇਸ ਦੇ ਵਿੱਚ ਗਿਆ ਸੀ। ਸੋ 1958 ਚ ਸਪੂਤਨਿਕ 3 ਲਾਂਚ ਕੀਤਾ। 1979 ਦੇ ਵਿੱਚ ਅੱਜ ਦੇ ਦਿਨ ਆਇਰਿਸ਼ ਗੁਰਿਲਿਆਂ ਨੇ ਲਾਰਡ ਮਾਊਂਟ ਬੈਟਨ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜਿਹੜਾ ਪਹਿਲਾ ਗਵਰਨਰ ਜਨਰਲ ਹਿੰਦੁਸਤਾਨ ਦਾ ਲਾਰਡ ਮਾਊਂਟ ਬੈਟਨ ਸੀ, ਜਿਹੜਾ ਕਰਾਚੀ ਵੀ ਗਿਆ, ਪਾਕਿਸਤਾਨ ਦਾ ਝੰਡਾ ਲਹਿਰਾਉਣ ਵੇਲੇ ਦਿੱਲੀ 'ਚ 15 ਅਗਸਤ ਦੀ ਰਾਤ ਨੂੰ ਨਹਿਰੂ ਔਰ ਦੂਜਿਆਂ ਦੇ ਨਾਲ ਖਲੋਤਾ ਸੀ, ਉਸ ਦਾ ਅੰਤ ਆਇਰਿਸ਼ ਗੁਰਿਲਿਆਂ ਦੇ ਹੱਥੋਂ ਹੋਇਆ ਜੀ। ਔਰ ਉਹ ਇੱਕ ਬੋਟ ਦੇ ਵਿੱਚ ਜਾ ਰਿਹਾ ਸੀ, ਬੋਟ ਦੇ ਵਿੱਚ ਸਫ਼ਰ ਜਿਹੜਾ ਉਹ ਤੈਰ ਰਿਹਾ ਸੀ, ਜਦੋਂ ਕਿ ਆਇਰਿਸ਼ ਗੁਰਿਲਿਆਂ ਨੇ ਅੱਜ ਦੇ ਦਿਨ 1979 ਚ ਉਸ ਬੋਟ ਨੂੰ ਉਡਾ ਦਿੱਤਾ, ਜਿਹਦੇ 'ਚ ਕਿ ਲਾਰਡ ਮਾਊਂਟ ਬੈਟਨ ਮਾਰਿਆ ਗਿਆ। ਔਰ 1991 ਦੇ ਵਿੱਚ ਅੱਜ ਦੇ ਦਿਨ ਮੋਲਡਾਵੀਆ, ਜਿਹੜਾ ਕਿ ਇੱਕ ਸੋਵੀਅਤ ਯੂਨੀਅਨ ਦਾ ਇੱਕ ਰਿਪਬਲਿਕ ਸੀ, ਉਹਨੇ ਆਪਣੇ ਆਪ ਨੂੰ ਆਜ਼ਾਦ ਦੇਸ਼ ਐਲਾਨਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਪਹਿਲਾ ਸਵਾਲ ਹੈ, CBI ਵੱਲੋਂ ਸਰਕਾਰ ਤੋਂ ਮੰਗੇ 236 ਦਸਤਾਵੇਜ਼ਾਂ ਵਿੱਚੋਂ 199 ਗੁੰਮ ਹੋ ਗਏ ਹਨ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਮਨਮੋਹਨ ਸਿੰਘ ਨੂੰ ਬਹੁਤ ਇਮਾਨਦਾਰ ਪ੍ਰਧਾਨ ਮੰਤਰੀ ਦੇ ਤੌਰ ਤੇ ਦੂਜੀ ਵਾਰ ਲੋਕਾਂ ਨੇ ਚੁਣਿਆ ਕਿ ਜੀ ਇਹ ਤਾਂ ਬਿਲਕੁਲ ਜਿਹੜੇ ਸਾਬਣ ਨਾਲ ਹੱਥ ਧੋਂਦਾ, ਉਹ ਵੀ ਸਾਬਣ ਘਰੋਂ ਲੈ ਕੇ ਆਉਂਦਾ, ਦਫ਼ਤਰ ਦਾ ਸਾਬਣ ਹੀ ਵਰਤਦਾ, ਇੰਨਾ ਇਮਾਨਦਾਰ। ਪਰ ਹੁਣ ਇੱਕ ਤੋਂ ਬਾਅਦ ਇੱਕ ਸਕੈਂਡਲ ਦੇ ਵਿੱਚ ਕਿਵੇਂ ਇਹ ਉਹਨਾਂ ਚੋਰਾਂ ਦਾ ਪ੍ਰੋਟੈਕਟਰ ਬਣਿਆ ਹੋਇਆ ਜੀ, ਕਿਵੇਂ ਇਹਦੀ ਕੈਬਨਿਟ ਦੇ ਵਿੱਚ ਕੀ ਚੱਲ ਰਿਹਾ ਹੈ। ਜਿਹੜਾ ਕੋਲਾ ਖਾਨਾ ਦੀ ਅਲਾਟਮੈਂਟ ਦਾ ਕੇਸ ਹੈ, ਸੁਪਰੀਮ ਕੋਰਟ 'ਚ ਪਹੁੰਚਿਆ। ਸੁਪਰੀਮ ਕੋਰਟ ਨੇ CBI ਨੂੰ ਕਿਹਾ, ਔਰ ਇੱਕ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੇ ਬਿਊਰੋਕਰੈਟ ਜਾਂ ਆਲਾ ਅਫਸਰ ਇਨਵੋਲਵ ਹੋਣਗੇ ਕਿਸੇ ਕੇਸ 'ਚ, ਉਹਨਾਂ ਦੇ ਉੱਤੇ ਮੁਕੱਦਮਾ ਚਲਾਉਣ ਲਈ CBI ਨੂੰ ਸੈਂਟਰ ਗੌਰਮੈਂਟ ਦੀ ਪਰਮਿਸ਼ਨ ਦੀ ਲੋੜ ਨਹੀਂ। ਪਰ ਹੁਣ ਸੈਂਟਰ ਗੌਰਮੈਂਟ ਜਾਂ ਮਨਮੋਹਨ ਸਿੰਘ ਸਰਕਾਰ ਨੂੰ ਲੱਗਦਾ ਹੈ ਕਿ ਵੀ ਇਹ ਤਾਂ ਸਾਡੇ ਸਾਰੇ ਜਿਹੜੇ ਪੋਤੜੇ ਨੇ ਉਹ ਬਾਹਰ ਆ ਜਾਣਗੇ, ਵੀ ਅਸੀਂ ਕੀ ਕਰਦੇ ਰਹੇ। ਹੁਣ CBI ਨੇ ਜਦੋਂ ਇਸ ਕੋਲੇ ਵਾਲੀ ਅਲਾਟਮੈਂਟ ਦੇ ਕੇਸ ਦੀ ਪੜਤਾਲ ਕੀਤੀ ਤਾਂ ਉਹਨਾਂ ਨੇ ਮੰਗੀਆਂ ਫਾਈਲਾਂ ਕਿ ਜੀ ਆਹ ਫਾਈਲਾਂ ਜਿਹੜੇ ਬਿਨੈਕਾਰ ਅਰਜ਼ੀਆਂ ਕਿਹਨਾਂ ਦੀਆਂ ਆਈਆਂ, ਫੈਸਲੇ ਕੀ ਹੋਏ। ਤੇ ਹੁਣ ਜਿਹੜਾ ਹਲਫਨਾਮਾ ਸਰਕਾਰ ਨੇ ਸੁਪਰੀਮ ਕੋਰਟ ਨੂੰ ਦਿੱਤਾ ਹੈ, ਔਰ CBI ਨੇ ਵੀ ਇਹ ਕਿਹਾ ਕਿ ਇਸ ਵੇਲੇ ਜਿਹੜੇ CBI ਨੇ 236 ਦਸਤਾਵੇਜ਼ ਮੰਗੇ ਸੀ ਸਰਕਾਰ ਤੋਂ, ਤੇ ਸਰਕਾਰ ਨੇ ਕਿਹਾ ਜੀ 199 ਉਹਨਾਂ 'ਚੋਂ ਗੁੰਮ ਨੇ, ਸਾਨੂੰ ਲੱਭ ਨਹੀਂ ਰਹੇ। ਉਹਨਾਂ ਦੇ ਵਿੱਚ ਬਿਨੈਕਾਰਾਂ ਨਾਲ ਸੰਬੰਧਿਤ 7 ਫਾਈਲਾਂ ਨੇ, 173 ਜਿਹੜੀਆਂ ਨੇ ਮੁੱਢਲੀਆਂ ਅਰਜ਼ੀਆਂ ਨੇ, ਤੇ 9 ਹੋਰ ਦਸਤਾਵੇਜ਼ ਨੇ। ਹੁਣ ਇਹ ਗੱਲ ਜ਼ਾਹਰ ਹੈ ਵੀ ਸਰਕਾਰ ਨੇ ਹੁਣ CBI ਦੇ ਨਾਲ ਟੱਕਰ ਲੈਣੀ ਸ਼ੁਰੂ ਕਰ ਦਿੱਤੀ। ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਉਹਨਾਂ ਨੇ ਇਹ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਵੀ ਸੈਂਟਰ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ, ਪਰ ਸੈਂਟਰ ਗਵਰਨਮੈਂਟ ਇਹ ਕਹਿ ਰਹੀ ਹੈ ਜੀ ਨਹੀਂ, ਸਾਡੀ ਪਰਮਿਸ਼ਨ ਤੋਂ ਬਿਨਾਂ ਕਿਸੇ ਬਿਊਰੋਕਰੈਟ ਤੇ ਮੁਕੱਦਮਾ ਨਹੀਂ ਚੱਲ ਸਕਦਾ। ਸੋ ਇਹ ਕੇਸ ਆਪਣੇ ਆਪ ਦੇ ਵਿੱਚ ਮਨਮੋਹਨ ਸਿੰਘ ਸਰਕਾਰ ਦੀ ਇਮਾਨਦਾਰੀ ਦਾ ਸਰੇ ਬਾਜ਼ਾਰ ਭਾਂਡਾ ਭੰਨਦਾ ਕਿ ਇਹ ਬੇਈਮਾਨਾਂ ਦੀ ਕੰਪਨੀ, ਉਹਨਾਂ ਦਾ ਇਹ ਬੇਈਮਾਨ ਹੀ ਅਕਾਊਂਟੈਂਟ। ਅੱਗੇ ਤਾਂ ਕਹਿੰਦੇ ਸੀ ਨਾ ਜੀ ਕਿ ਮਨਮੋਹਨ ਸਿੰਘ ਇੱਕ ਜਿਹੜੀ ਬਦਮਾਸ਼ਾਂ ਦੀਆਂ, ਉਹ ਇੱਕ ਨੇ ਕਮੈਂਟ ਕੀਤਾ ਸੀ IAS ਸਾਬਕਾ ਅਫਸਰ ਨੇ ਕਿ ਜੀ ਜਿਹੜੇ ਬਦਮਾਸ਼ ਹੁੰਦੇ ਨੇ ਉਹ ਆਪਣਾ ਅਕਾਊਂਟੈਂਟ ਇਮਾਨਦਾਰ ਰੱਖਦੇ ਨੇ। ਪਰ ਹੁਣ ਤਾਂ ਇਹ ਨਜ਼ਰ ਆ ਰਿਹਾ ਵੀ ਅਕਾਊਂਟੈਂਟ ਦੇ ਵੀ ਇਸ ਕੋਲੇ ਦੀ ਦਲਾਲੀ ਦੇ ਵਿੱਚ ਜਿਹੜੇ ਨੇ ਉਹ ਹੱਥ ਵੀ ਤੇ ਮੂੰਹ ਵੀ ਰੰਗਿਆ ਹੋਇਆ, ਕਿਉਂਕਿ ਜਿਸ ਤਰੀਕੇ ਨਾਲ ਸੈਂਟਰ ਗਵਰਨਮੈਂਟ ਆਪਣੀ CBI ਗਵਰਨਮੈਂਟ ਏਜੰਸੀ ਹੈ, ਉਹਨਾਂ ਨੂੰ ਵੀ ਜਿਹੜਾ ਉਹ ਫਾਈਲਾਂ ਦੇਣ ਤੋਂ ਇਹ ਕਹਿ ਕੇ ਜੀ ਫਾਈਲਾਂ ਗੁੰਮ ਹੋ ਗਈਆਂ, ਦਸਤਾਵੇਜ਼ ਗੁੰਮ ਹੋ ਗਏ, ਔਰ ਸੁਪਰੀਮ ਕੋਰਟ 'ਚ ਪੋਜੀਸ਼ਨ ਲੈ ਰਹੇ ਨੇ ਜੀ ਕਿ ਨਹੀਂ, ਅਸੀਂ ਜਿਹੜੀ ਹੈ ਸਾਡੀ ਪਰਮਿਸ਼ਨ ਜ਼ਰੂਰੀ ਹੈ। ਸੋ ਇਸ ਤੋਂ ਵੱਧ ਕੇ ਕਿਸੇ ਕਰਪਟ ਰਜੀਮ ਦਾ ਜਾਂ ਕਰਪਟ ਸਰਕਾਰ ਹੋਣ ਦਾ ਹੋਰ ਕੀ ਸਬੂਤ ਹੋ ਸਕਦਾ? ਜੀ ਡਾਕਟਰ ਸਾਹਿਬ, ਹੁਣ ਵੇਲਾ ਹੋਇਆ ਇੱਕ ਛੋਟੇ ਬ੍ਰੇਕ ਦਾ। ਵੀਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ।